ਖਬਰ ਆ ਰਹੀ ਆ ਵੀ FBI ਨੇ 85 ਦੇ ਕਰੀਬ ਲੋਕ ਅਰੈਸਟ ਕੀਤੇ ਹੈਗੇ ਆ, ਜੋ ਕਿ ਕਮਰਸ਼ੀਅਲ ਫਲਾਈਟਸ ਦੇ ਰਾਹੀਂ ਡਰੱਗ ਭੇਜਦੇ ਸੀਗੇ ਇਧਰੋਂ ਹੂੰ ਉਧਰੋਂ, ਇੱਕ ਸਟੇਟ ਤੋਂ ਦੂਜੀ ਸਟੇਟ ਤੋਂ। ਤੇ ਔਰਲੈਂਡੋ 에ਅਰਪੋਰਟ ਦੇ ਉੱਤੇ ਇਹ ਆਪਰੇਸ਼ਨ ਫਲਾਈਂਗ ਆਈਸ ਕਰਕੇ ਆਪਰੇਸ਼ਨ ਇਹ ਸ਼ੁਰੂ ਕੀਤਾ ਗਿਆ ਸੀਗਾ, ਜਿਹਦੇ ਨਾਲ 12.8 ਮਿਲੀਅਨ ਡਾਲਰ ਦੀ ਡਰੱਗ, 268 ਪਾਉਂਡ ਮੈਥ ਤੇ 31 ਪਾਉਂਡ ਕੋਕੇਨ ਫੜੀ ਗਈ ਹੈਗੀ ਆ। ਇਹ ਜੋ ਨਵੀਂ ਪ੍ਰੈਸ ਰਿਲੀਜ਼ ਆਈ ਆ ਪੋਲ ਕਾਉਂਟੀ ਸ਼ੈਰਿਫ ਆਫਿਸ ਦੇ ਵੱਲੋਂ। ਇਹ ਜੋ ਇਨਵੈਸਟੀਗੇਸ਼ਨ ਸੀ ਇਹ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਸੀ, ਸਤੰਬਰ 2020 ਤੋਂ, ਜਿਸ ਟਾਈਮ ਦੇ ਉੱਤੇ 1 ਪਾਉਂਡ ਮੈਥ ਫੜੀ ਗਈ ਸੀ ਵਿੰਟਰ ਹੈਵਨ ਦੇ ਵਿੱਚ 50 ਮੀਲ ਸਾਊਥ ਆਫ ਔਰਲੈਂਡੋ ਦੇ ਵਿੱਚ। ਉਸ ਤੋਂ ਬਾਅਦ ਅੱਗੇ ਤੇ ਅੱਗੇ ਇਨਵੈਸਟੀਗੇਸ਼ਨ ਚੱਲਦੀ ਰਹੀ ਤੇ ਡਿਟੈਕਟਿਵਜ਼ ਨੇ 14 ਦੇ ਕਰੀਬ ਸਰਚ ਵਾਰੰਟ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾਰੀ ਕੀਤੇ ਸੀ। ਫ੍ਰਿਜ਼ਨੋ 'ਚ ਵੀ ਲੋਕ ਅਰੈਸਟ ਕੀਤੇ ਗਏ ਆ। ਬਾਕੀ ਫਲੋਰੀਡਾ ਦੇ ਵਿੱਚ ਲੇਕ ਵੇਲਜ਼, ਵਿੰਟਰ ਹੈਵਨ, ਰਿਵਰ ਵਿਊ ਤੇ ਫ੍ਰਿਜ਼ਨੋ ਕੈਲੀਫੋਰਨੀਆ। ਤੇ ਇਹਨਾਂ ਦੇ ਹਜੇ ਤੱਕ ਨਾਂ ਨਹੀਂ ਆਏ ਹੈਗੇ ਬਾਹਰ। ਜਦੋਂ ਨਾਂ ਆਏ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਾਂਗੇ। ਜੀ 85 ਦੇ ਵਿੱਚੋਂ 6 ਜਾਣੇ ਰਿੰਗ ਲੀਡਰ ਆ, ਜਿਨ੍ਹਾਂ 'ਚ ਇੱਕ 32 ਸਾਲਾਂ ਦਾ ਬੰਦਾ ਉਹ ਵੀ ਆ ਜਿਹੜਾ ਇੱਕ ਕਿਲਿੰਗ ਦੇ ਵਿੱਚ ਇਨਵੋਲਵ ਸੀ ਗੈਸ ਸਟੇਸ਼ਨ ਦੇ ਵਿੱਚ। ਇੱਕ ਉਸਨੇ ਬੰਦੇ ਨੂੰ ਗੋਲੀਆਂ ਨਾਲ ਮਾਰਿਆ ਸੀ ਮੈਰਾਥਨ ਫਲੋਰੀਡਾ ਦੇ ਵਿੱਚ। ਤੇ ਇਸ ਤੋਂ ਬਿਨਾਂ 180 ਪਾਉਂਡ ਕੈਨਵਸ, 3.4 ਪਾਉਂਡ MDMA 68, ਜ਼ੈਨੈਕਸ ਪਿਲਜ਼, 173 ਆਕਸੀਕੋਡੋਨ ਪਿਲਜ਼, 49 ਫਾਇਰ ਆਰਮ, 3 ਨਾਨ ਐਕਟਿਵ ਗ੍ਰਨੇਡ ਤੇ 2 ਬੁਲਟ ਪ੍ਰੂਫ ਵੈਸਟ ਤੇ 1 ਸਟੋਲਨ ਮੋਟਰਸਾਈਕਲ ਤੇ 2,35,000 ਕੈਸ਼ ਆ ਇਹਨਾਂ ਸਾਰਿਆਂ ਦੇ ਕੋਲੋਂ ਫੜਿਆ ਗਿਆ ਹੈਗਾ। ਤੇ ਕਹਿੰਦੀ ਵੀ ਬਹੁਤੀ ਡਰੱਗ ਸੂਟ ਕੇਸਸ ਦੇ ਵਿੱਚ ਸੀਗੀ ਤੇ ਫਲਾਈਟ ਦੇ ਵਿੱਚ ਉਹ ਚੈੱਕ ਕਰਦੇ ਸੀ, ਉਹਦੇ ਵਿੱਚ ਹੀ ਸਿੱਧਾ ਹੀ ਸ਼ਰੇਆਮ ਹੀ ਦੇਖ ਲਓ। ਲਿਜਾਂਦੇ ਸੀਗੇ। ਤੇ ਉਹ ਗੋਸਟ ਟਿਕਟਸ ਬਾਈ ਕਰਦੇ ਸੀ ਮੋਸਟ ਪ੍ਰੋਬਬਲੀ, ਬਈ ਕਿਸੇ ਹੋਰ ਦੇ ਨਾਮ ਤੇ। ਪਤਾ ਨਹੀਂ ਹੁਣ ਆਈਡੀਆਂ ਵੀ ਕਿੱਦਾਂ ਬਣਾਈਆਂ ਹੋਗੀਆਂ, ਕਿਸ ਤਰ੍ਹਾਂ ਉਹ ਚੈੱਕ ਕਰਦੇ ਹੋਊਗੇ। ਸੋ ਸ਼ਰੇਆਮ ਹੀ ਦੇਖੋ ਹਰਜੋਤ ਸਿੰਘ ਜੀ, ਡਰ ਹੀ ਕੋਈ ਕਿਸੇ ਚੀਜ਼ ਦਾ ਜਿਹੜਾ ਉਹ ਨਹੀਂ ਰਿਹਾ ਕਮਰਸ਼ੀਅਲ ਫਲਾਈਟਾਂ ਦੇ ਉੱਤੇ। ਜਿਹੜਾ ਇਸ ਤਰੀਕੇ ਦੇ ਨਾਲ ਡਰੱਗ ਨੂੰ ਢੋਣਾ, ਇਹ ਤਾਂ ਹੁਣ ਫੜੇ ਗਏ, ਪਤਾ ਨਹੀਂ ਹੋਰ ਕਈਆਂ ਨੇ ਵੀ ਕਿੱਦਾਂ ਟਰਾਈ ਕੀਤਾ ਉਹ। ਨਸ਼ਿਆਂ ਦੇ ਮਾਮਲੇ ਦੇ ਵਿੱਚ ਇੱਕ ਹੋਰ ਖਬਰ ਆ ਰਹੀ ਆ ਵਿੰਡਸਰ ontario ਤੋਂ। ਕੈਨੇਡੀਅਨ ਜੀ ਬਾਰਡਰ ਸਰਵਿਸ ਏਜੰਸੀ ਤੇ RCMP ਦੇ ਵੱਲੋਂ ਅਮਰੀਕਾ ਕੈਨੇਡਾ ਦੇ ਬਾਰਡਰ ਤੇ ਅਮਰੀਕਾ ਤੋਂ ਕੈਨੇਡਾ 'ਚ ਦਾਖਲ ਹੋਣ ਵਾਲੇ ਇੱਕ ਕਮਰਸ਼ੀਅਲ ਟਰੱਕ 'ਚੋਂ 30 ਕਿਲੋ ਸ਼ੱਕੀ ਕੋਕੇਨ ਜਿਹੜੀ ਆ ਉਹ ਬਰਾਮਦ ਕੀਤੀ ਆ। 2 ਜਣੇ ਇਸ ਦੇ ਵਿੱਚ ਗ੍ਰਿਫਤਾਰ ਕੀਤੇ ਆ। ਬਾਰਡਰ ਅਧਿਕਾਰੀਆਂ ਵੱਲੋਂ 1 ਅਗਸਤ ਵਾਲੇ ਦਿਨ ਇਹ ਅਮਰੀਕਾ ਤੋਂ ਕੈਨੇਡਾ 'ਚ ਦਾਖਲ ਹੋ ਰਹੇ ਟਰੱਕ ਦੀ ਕੈਬ ਦੀ ਜਿਹੜੀ ਕੀਤੀ ਗਈ ਸੈਕੰਡਰੀ ਇੰਸਪੈਕਸ਼ਨ ਦੇ ਵਿੱਚ ਇਹ ਬਰਾਮਦਗੀ ਜਿਹੜੀ ਉਹ ਹੋਈ ਸੀ। ਇਹਦੇ ਨਾਲ ਹਰਜੋਤ ਸਿੰਘ ਜੀ 2 ਪੰਜਾਬੀਆਂ ਨੇ ਫਿਰ ਨਾਮ ਜਿਹੜਾ ਆ ਉਹ ਬਦਨਾਮ ਕੀਤਾ ਆ। ਵਿਨੀਪੈਗ ਦੇ ਨਾਲ ਸੰਬੰਧਿਤ ਨਰਿੰਦਰ ਸਿੰਘ ਤੇ ਹਰਪ੍ਰੀਤ ਸਿੰਘ। ਨਰਿੰਦਰ ਸਿੰਘ 50 ਸਾਲਾ ਤੇ ਹਰਪ੍ਰੀਤ ਸਿੰਘ 31 ਸਾਲਾ। ਇਹਨਾਂ ਦੇ ਜਿਹੜੇ ਉਹ ਨਾਮ ਆ ਰਹੇ ਆ ਤੇ ਇਹਨਾਂ ਦੋਨਾਂ ਨੂੰ ਇਸ ਜਿਹੜੀ ਡਰੱਗ ਸਮਗਲਿੰਗ ਦੇ ਕਥਿਤ ਦੋਸ਼ਾਂ ਦੇ ਵਿੱਚ ਚਾਰਜ ਜਿਹੜਾ ਉਹ ਕੀਤਾ ਗਿਆ ਆ। 19 ਸਤੰਬਰ ਨੂੰ ਵਿੰਡਸਰ ਦੇ ਕੋਰਟ ਦੇ ਵਿੱਚ ਇਹਨਾਂ ਦੀ ਪੇਸ਼ੀ ਆ ਤੇ ਮਾਮਲੇ ਦੀ ਜਾਂਚ ਜਿਹੜੀ ਉਹ ਇਸ ਟਾਈਮ ਚੱਲ ਰਹੀ ਹੈਗੀ ਆ। ਸੋ ਅਜੇ ਵੀ ਜਿਹੜੇ ਪੰਜਾਬੀ ਆ, ਦੇਖੋ ਜੇ ਦੋਸ਼ ਸਾਬਤ ਹੁੰਦੇ ਆ, ਪਰ ਬਹੁਤ ਵਾਰੀ ਪਹਿਲਾਂ ਆਲਰੇਡੀ ਕਈ ਹੋਰ ਪੰਜਾਬੀਆਂ ਉੱਤੇ ਅਜਿਹੇ ਦੋਸ਼ ਜਿਹੜੇ ਸਾਬਤ ਹੋ ਚੁੱਕੇ ਆ ਤੇ ਇਹ ਇਹਨਾਂ ਦੇ ਨਾਮ ਅਜਿਹੀ ਡਰੱਗ ਸਮਗਲਿੰਗ ਦੇ ਵਿੱਚ ਬਾਰ-ਬਾਰ ਜਿਹੜਾ ਉਹ ਆ ਰਿਹਾ ਹੈਗਾ। ਸੋ ਸਥਿਤੀ ਜਿਹੜੀ ਕੋਈ ਬਹੁਤੀ ਚੰਗੀ ਨਹੀਂ ਆ। ਕਿਉਂ ਇਸ ਪਾਸੇ ਵੱਲ ਨੂੰ ਜਿਹੜੇ ਉਹ ਰਾਤੋਂ ਰਾਤ ਅਮੀਰ ਹੋਣ ਦੇ ਕਾਰਨ ਦੇ ਵਿੱਚ ਜਿਹੜਾ ਉਹ ਚੱਲ ਰਹੇ ਆ, ਇਹ ਇੱਕ ਵੱਡੀ ਚਿੰਤਾ ਦਾ ਵਿਸ਼ਾ ਆ। ਬੀਤੇ ਦਿਨਾਂ 'ਚ ਤੁਸੀਂ ਇੱਕ ਹੋਰ ਵੀ ਖਬਰ ਕੀਤੀ ਸੀ ਵੀ ਅਖੇ ਜੀ ਮੈਨੂੰ ਤਾਂ ਜਾਨ ਦੀ ਧਮਕੀ ਦਿੱਤੀ ਸੀ ਤਾਂ ਇਹ ਡਰੱਗ ਸਮਗਲਿੰਗ ਜਿਹੜੀ ਆ ਉਹ ਕਰ ਰਿਹਾ ਸੀਗਾ। ਸੋ ਬਾਅਦ ਦੇ ਵਿੱਚ ਇੱਦਾਂ ਦੀ ਕੋਈ ਗੱਲ ਜਿਹੜੀ ਉਹ ਕਰ ਰਹੇ ਆ। ਸੋ ਇਹ ਬਹੁਤ ਚਿੰਤਾਜਨਕ ਜਿਹੜੀ ਇਹ ਸਥਿਤੀ ਆ ਤੇ 2 ਕੈਨੇਡੀਅਨਸ ਨੇ ਇੱਕ ਵਾਰੀ ਫਿਰ ਪੰਜਾਬੀਆਂ ਦਾ ਪੂਰੀ ਦੁਨੀਆ ਭਰ ਦੇ ਵਿੱਚ ਨਾਮ ਬਦਨਾਮ ਕੀਤਾ ਆ। ਜੀ ਬਹੁਤ ਹੀ ਮਾੜੀ ਖਬਰ ਆ ਇਹ। ਦੇਖੋ ਇੱਕਦਮ ਗੰਦੇ ਕੰਮ ਕਰਕੇ ਅਮੀਰ ਹੋਣਾ ਤੇ ਦੂਜਾ ਲੋਕਾਂ ਦੇ ਜਿਹੜੇ ਪੁੱਤ ਆ ਉਹ ਡਰੱਗ ਖਾ ਕੇ ਮਰਨੇ ਆ। ਆਪਾਂ ਸਾਰੇ ਪੰਜਾਬੀ ਰੌਲਾ ਪਾਉਂਦੇ ਆ ਵੀ ਪੰਜਾਬ ਦੇ ਵਿੱਚ ਬੁਰਾ ਹਾਲ ਆ ਤੇ ਆਪਣੀ ਕੌਮ ਵੱਜ ਹੈ ਤੇ ਇੱਥੇ ਫਿਰ ਉਹੀ ਆ ਕੇ ਪੁੱਠੇ ਕੰਮ ਕਰਦੇ ਜਿਹਦੇ ਨਾਲ ਸਾਰੇ
ਪੰਜਾਬੀਆਂ ਦੀ ਜਿਹੜੀ ਆ ਬਦਨਾਮੀ ਹੁੰਦੀ ਹੈਗੀ। ਹਰਜੋਤ ਸਿੰਘ ਜੀ ਇਕੱਲੇ ਪੋਤੇ ਨਹੀਂ, ਹੁਣ ਤਾਂ ਆਪਾਂ ਨੂੰ ਪਤਾ ਹੈ ਵੀ ਇਹ ਕੁੜੀਆਂ ਦੇ ਉੱਤੇ ਵੀ ਇਹਨਾਂ ਨੇ ਪੂਰਾ ਜਿਹੜਾ ਗਲਬਾ ਹੈ ਉਹ ਪਾਇਆ ਆ, ਉਹ ਵੀ ਜਿਹੜੀਆਂ ਇਸ ਚੀਜ਼ ਤੋਂ ਬਚੀਆਂ ਨਹੀਂ ਆ, ਉਹ ਵੀ ਇਹ ਨਸ਼ਿਆਂ ਦਾ ਸ਼ਿਕਾਰ, ਇੱਥੋਂ ਤੱਕ ਕਿ ਸਕੂਲਾਂ ਤੱਕ ਵੀ ਜਿਹੜੇ ਨਸ਼ੇ ਆ ਉਹ ਪਹੁੰਚ ਰਹੇ ਆ। ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਆ। ਪੰਜਾਬੀ ਜੇ ਸਮੇਂ ਰਹਿੰਦੇ ਹੋਏ ਨਾ ਇਸ ਦੇ ਪ੍ਰਤੀ ਸੁਹਿਰਦ ਹੋਏ ਤਾਂ ਹਾਲਾਤ ਇੱਥੇ ਵੀ ਉਦਾਂ ਦੇ ਹੀ ਜਿਹੜੇ ਹੋ ਜਾਣਗੇ ਜਿੱਥੋਂ ਤੁਸੀਂ ਆਏ ਆ, ਵੀ ਇੱਥੇ ਬੈਟਰ ਆ, ਪਰ ਇਹ ਨਸ਼ਾ, ਇਹ ਸਾਰਾ ਕੁਛ ਨਸ਼ਾ ਤਸਕਰੀ, ਇਹ ਸਾਰਾ ਕੁਛ ਨਾਲ ਹੀ ਜਿਹੜਾ ਉਹ ਤੁਰਿਆ ਆ ਰਿਹਾ ਆ। ਅੱਗੇ ਕੋਈ ਭੱਜਣ ਨੂੰ ਥਾਂ ਨਹੀਂ ਹੈਗੀ, ਕਿੱਥੇ ਜਿਹੜਾ ਹੋਰ ਕਿਹੜੇ ਮੁਲਕ ਦੇ ਵਿੱਚ ਚਲੇ ਜਾਣਾ ਆ, ਗਾਂਹ ਕੋਈ ਨਹੀਂ, ਗਾਂਹ ਕਿਤੇ ਢੋਈ ਨਹੀਂ। ਇਹ ਭਾਈ ਧਿਆਨ ਰੱਖਣ ਦੀ ਜ਼ਰੂਰਤ ਆ ਸਾਰਿਆਂ ਨੂੰ। ਜੀ।